ਵੇਲਿਓ ਮੈਂ ਆ ਤੁਹਾਡਾ ਪ੍ਰਾਹੁਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਮੌਜੂਦ ਆ ਇੰਡੀਆ ਤੋਂ ਆਏ ਹੋਏ ਜੱਥੇ ਦੇ ਸਰਦਾਰ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਕੋਲੋਂ ਜਾਣਦੇ ਆ ਇਹ ਜੱਥਾ ਜਿਹੜਾ ਸਪੈਸ਼ਲੀ ਤੌਰ ਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ ਦੇ ਵਿੱਚ ਰਲਤ ਲਈ ਆਇਆ ਵਾ। ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਜੀ ਕੀ ਹਾਲ ਚਾਲ ਹੈ ਸਰਦਾਰ ਜੀ? ਬਹੁਤ ਵਧੀਆ, ਬੜਾ ਆਨੰਦ ਆਇਆ ਤੁਹਾਡੇ ਇਮਾਮ ਦੇ ਮਿੱਤਰਾਂ ਸੱਜਣਾਂ ਨੂੰ ਮਿਲ ਕੇ ਨਾ। ਕਿਆ ਆਨੰਦ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਯਾਰ। ਐਸਾ ਆਨੰਦ ਹੈ, ਐਸਾ ਪਿਆਰ ਹੈ। ਇਹ ਨਾ ਮੈਂ ਤਾਂ ਦਿਲੋਂ ਨਾ, ਜਿਵੇਂ ਅਸੀਂ ਕਹਿੰਦੇ ਹਾਂ ਅਰਦਾਸ ਅਤੇ ਤੁਸੀਂ ਫਰਿਆਦ ਕਹਿ ਦਿੰਦੇ ਹੋ, ਅਤੇ ਇਹ ਬਸ ਮੇਰੇ ਅੰਦਰੋਂ ਇਹ ਦੁਆ ਹੀ ਨਿਕਲਦੀ ਹੈ ਵੀ ਦਾਤਾ ਕਿਰਪਾ ਕਰੇ ਸਹੀ। ਅਤੇ ਇਹ ਜਿਹੜੀਆਂ ਨਫ਼ਰਤ ਦੀਆਂ ਦੀਵਾਰਾਂ ਨਾ ਇਹ ਟੁੱਟ ਹੀ ਜਾਣ ਅਤੇ ਅਸੀਂ ਆਈਏ ਜਾਈਏ ਜੱਫੀਆਂ ਪਾਈਏ ਅਤੇ ਆਪਦਾ ਮੇਲੇ ਸ਼ੁਕਰ ਮਨਾਈਏ। ਅਤੇ ਐਸਾ ਇਹ ਹੈ ਉਸੇ ਦੀ ਖੇਡ, ਅਤੇ ਇਹ ਪਤਾ ਨਹੀਂ ਕਿਵੇਂ ਉਹਨੇ ਖੇਡ ਵਰਤਾਉਣੀ ਹੈ, ਇਹ ਉਹੀ ਜਾਣ ਸਕਦਾ। ਅਸੀਂ ਤਾਂ ਉਹਦੇ ਅੱਗੇ ਫਰਿਆਦ ਹੀ ਕਰ ਸਕਦੇ। ਅੱਛਾ, ਤੁਹਾਡਾ ਨਾਂ ਕੀ ਪੂਰਾ? ਮੇਰਾ ਨਾਂ ਗੁਰਬਚਨ ਸਿੰਘ ਹੈ, ਅਤੇ ਬਸ ਗਿਆਨੀ ਕਹਿ ਕੇ ਅਤੇ ਇਹ ਆਪਣੀ ਕਮੇਟੀ ਦਾ ਵੀ ਦੱਸਿਓ। ਸਾਡੀ ਕਮੇਟੀ ਹੈ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਮੰਡੀ ਡੱਬ ਵਾਲੀ, ਹਰਿਆਣਾ, ਇੰਡੀਆ। ਕਿਉਂਕਿ ਸਾਰੇ ਇੰਡੀਆ ਦੇ ਵਿੱਚ ਤਕਰੀਬਨ ਸਾਡੀਆਂ ਕੋਈ 550 ਦੇ ਕਰੀਬ ਸ਼ਾਖਾ, ਅਤੇ ਸਾਡਾ ਹੁਣ ਸਮਾਗਮ ਹੀ ਹੋ ਰਿਹਾ 48ਵਾਂ, ਜਿਹਦੇ ਵਿੱਚ ਲਗਭਗ 350 ਦੇ ਕਰੀਬ ਸੁਸਾਇਟੀਆਂ ਦੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਹੈ। ਉਹ ਹਰ ਸਾਲ ਹੀ ਆਲ ਇੰਡੀਆ ਪੱਧਰ 'ਤੇ ਸਮਾਗਮ ਹੁੰਦਾ ਹੈ। ਕਦੇ ਕਿਸੇ ਸ਼ਹਿਰ ਵਿੱਚ, ਜਿਵੇਂ ਉਹਦੇ 'ਚ ਅਸੀਂ ਰੱਖਿਆ ਵੀ 2 ਪ੍ਰੋਗਰਾਮ ਜਿਹੜੇ ਸਰਬ ਹਿੰਦ, ਉਹਨਾਂ ਦਾ ਨਾਂ ਰੱਖਿਆ ਸਰਬ ਹਿੰਦ ਸਮਾਗਮ, ਅਤੇ 2 ਪ੍ਰੋਗਰਾਮ ਪੰਜਾਬ 'ਚ, 1 ਪ੍ਰੋਗਰਾਮ ਆਊਟ ਆਫ ਸਟੇਟ। ਹਰ ਸਾਲ ਦਾ ਸਾਡਾ ਇਹ ਟੀਮ ਇੱਥੇ ਹੁੰਦਾ ਹੈ। ਸਭ ਨਿਸ਼ਕਾਮ ਸੇਵਾ ਹੁੰਦੀ ਹੈ, ਹਰ ਇੱਕ ਦੇ ਮਨ ਵਿੱਚ ਇਹ ਚਾਅ ਬਣਿਆ ਹੁੰਦਾ, ਅਤੇ ਇੱਕੋ ਸੰਦੇਸ਼ ਹੁੰਦਾ। ਅਤੇ ਸਾਡੀ ਸੰਦੇਸ਼ ਦੇ ਨਾਲ ਨਾਲ ਨਾ ਫਿਰ ਉਹਦੇ 'ਚ ਇੱਕ ਡਿਸਪਲਿਨ ਵੀ ਅਸੀਂ ਬਣਾਇਆ ਹੋਇਆ ਵੀ ਉਹਦੇ ਵਿੱਚ ਨਾ ਸਫੈਦ ਤੁਹਾਡੀ ਵੀ ਡਰੈਸ ਹੋਵੇ, ਕਾਲੀ ਦਸਤਾਰ ਹੋਵੇ। ਜਿਹੜੀਆਂ ਸਾਡੀਆਂ ਬੱਚੀਆਂ ਬੀਬੀਆਂ ਭੈਣਾਂ ਹੈਗੀਆਂ ਉਹਨਾਂ ਵਾਸਤੇ ਸਫੈਦ ਸੂਟ ਅਤੇ ਕਾਲੀ ਚੁੰਨੀ। ਉਹਦੇ ਵਿੱਚ ਲਾਸਟ 'ਤੇ ਸਮਾਪਤੀ 'ਤੇ ਜਿਹਨੂੰ ਅਸੀਂ ਨਗਰ ਕੀਰਤਨ ਜਾਂ ਜਲੂਸ ਕਹਿ ਦਿੰਦੇ ਆ, ਅਸੀਂ ਨਗਰ ਕੀਰਤਨ ਕਹਿੰਦੇ ਹਾਂ। ਉਹਦੇ 'ਚ ਨਾ ਫਿਰ ਉਸ ਕਰਤੇ ਪੁਰਖ ਦੇ ਨਾਲ ਗੁਣ ਗਾਉਂਦੇ ਹੋਏ, ਸ਼ਬਦ ਗਾਉਂਦੇ ਹੋਏ, ਢੋਲਕੀ ਵਾਜਾਂ ਨਾਲ ਉਹ ਫਿਰ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕਰੀਦਾ। ਇੱਕ ਸੰਦੇਸ਼ ਜਾਂਦਾ ਵੀ ਇਹਨਾਂ ਦਾ ਡਿਸਿਪਲਨ, ਅਤੇ ਬਸ ਇੱਕ ਉਸੇ ਦੇ ਹੀ ਗੁਣ ਗਾਉਂਦੇ ਆ, ਕਿਸੇ ਤੇਰੇ ਮੇਰੇ ਨਹੀਂ, ਬਸ ਉਸ ਅਕਾਲ ਪੁਰਖ ਦੇ, ਅੱਲਾਹ ਤਾਲਾ ਵਾਹਿਗੁਰੂ ਦੇ ਗੁਣ ਹੀ ਗਾਉਂਦੇ ਜਾਣਾ, ਉਹਦੀ ਸਿਫਤ ਕਰਨੀ ਆ, ਹੋਰ ਕਿਸੇ ਦੀ ਨਹੀਂ ਸਿਫਤ। ਅੱਛਾ, ਇਹ ਦੱਸੋ ਕਿ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਜੋੜ ਮੇਲੇ 'ਚ, ਇਹ ਸ਼੍ਰੋਮਣੀ ਜਿਹੜੀ ਇਹ ਕਮੇਟੀ ਉਹ ਤੇ ਨਹੀਂ ਹੁੰਦੀ, ਸਿਰਫ ਇਹ ਤੁਸੀਂ ਹੁੰਦੇ ਹੋ ਇਹਦੇ 'ਚ? ਹਾਂਜੀ ਹਾਂਜੀ, ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਡਿਸਟਰੀਬਿਊਟ ਇਹ ਬਣਿਆ ਹੋਇਆ। ਇੱਧਰੋਂ ਜਿਹੜਾ 2003 ਦਾ ਗੁਰੂ ਨਾਨਕ ਸ਼ਾਹੀ ਕੈਲੰਡਰ ਬਣਿਆ ਸੀ, ਉਹਦੇ ਮੁਤਾਬਕ ਤਕਰੀਬਨ ਕੋਈ 10 ਕੁ ਸਾਲ ਦਾ ਨਾ ਇਸ ਢੰਗ ਨਾਲ ਸੰਗਤਾਂ ਆਉਂਦੀਆਂ ਰਹੀਆਂ, ਕਿਉਂਕਿ ਉਹਨਾਂ ਨੇ ਡੇਟਾਂ ਫਿਕਸ ਕੀਤੀਆਂ ਸੀ ਵੀ ਹਰ ਸਾਲ ਹੀ 16 ਜੂਨ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਸ਼ਹੀਦੀ ਦਿਹਾੜਾ ਮਨਾਇਆ ਜਾਣਾ। ਅਤੇ ਜਿਹੜੇ ਦੂਸਰੇ ਦਿਹਾੜੇ ਵੀ ਹੈ ਉਹਨਾਂ ਸਾਰਿਆਂ ਦੀਆਂ ਤਰੀਕਾਂ ਪਰਮਾਨੈਂਟ ਮਿੱਥੀਆਂ ਸੀ ਵੀ ਅੱਗੇ ਪਿੱਛੇ ਇਹ ਤਰੀਕਾਂ ਨਾ ਹੋਣ। ਅਤੇ ਸ਼੍ਰੋਮਣੀ ਕਮੇਟੀ ਨੇ ਕੁਛ ਸਮਾਂ ਤਾਂ ਇਸੇ ਢੰਗ ਨਾਲ ਇਹ ਪ੍ਰੋਗਰਾਮ ਬਣਾਏ। ਫਿਰ ਉੱਧਰਲੇ ਪਾਸੇ ਮਤਲਬ ਵਿਚਾਰਧਾਰਾ, ਜਿਵੇਂ ਸਾਡੀ ਸ਼੍ਰੋਮਣੀ ਕਮੇਟੀ ਦੇ ਨਾਲ 175 ਮੈਂਬਰ ਹੈ, ਅਤੇ ਪਲੱਸ 10 ਮੈਂਬਰ ਲਾ ਕੇ ਨਾ 185 ਮੈਂਬਰ ਹੈ। ਅਤੇ ਉਦੋਂ ਜਦੋਂ ਸਾਰਿਆਂ ਦੀ ਮੀਟਿੰਗ ਹੁੰਦੀ ਹੈ ਨਾ, ਉਹਦੇ ਵਿੱਚ ਫਿਰ ਸਾਰਿਆਂ ਨੇ ਆਪੋ ਆਪਣੇ ਵਿਚਾਰ ਦੇਣੇ। ਅਖੀਰ ਏਜੰਡਾ ਜਦੋਂ ਬਣਦਾ, ਉਹਦੇ ਵਿੱਚ ਫਿਰ ਵਿਸ਼ਾ ਆ ਜਾਂਦਾ ਸੀਗਾ ਵੀ ਆਪਣਾ ਬਿਕਰਮੀ ਕੈਲੰਡਰ ਦੇ ਨਾਲ ਹੀ ਅਸੀਂ ਪ੍ਰੋਗਰਾਮ ਬਣਾਉਣਾ। ਅਤੇ ਬਿਕਰਮੀ ਕੈਲੰਡਰ ਦੇ ਨਾਲ ਨਾ ਜਿਵੇਂ ਚੇਤ ਵਿਸਾਖ ਦੇ ਦਿਨ ਵੱਧ ਘੱਟ ਹੁੰਦੇ ਹੈ, ਉਹਦੇ ਨਾਲ ਤਰੀਕਾਂ ਚੇਂਜ ਹੁੰਦੀਆਂ ਜਾਂਦੀਆਂ। ਹੁਣ ਪਿਛਲੇ ਸਾਲ 28 ਮਈ ਦਾ ਸੀ, ਐਤਕੀ 23 ਮਈ ਦਾ, ਅਤੇ ਉਦੋਂ ਪਿਛਲੇ ਸਾਲ 2 ਜੂਨ ਦਾ ਸੀ। ਮਤਲਬ ਹਰ ਸਾਲ ਡੇਟ ਚੇਂਜ ਹੁੰਦੀ ਹੈ। ਅਤੇ ਮੈਨੂੰ ਤਕਰੀਬਨ ਜ਼ਿਆਦਾਤਰ ਲੋਕਾਂ ਨੇ ਇਹੀ ਪਸੰਦ ਕੀਤਾ ਸੀ ਵੀ ਜਿਹੜਾ 16 ਜੂਨ ਦਾ ਫਿਕਸ ਹੈ ਟਾਈਮ, ਅਤੇ ਇਸੇ ਦਿਨ 'ਤੇ ਮਨਾਇਆ ਜਾਵੇ। ਅਤੇ ਬਸ ਬਾਬਾ ਨਾਨਕ ਕਿਰਪਾ ਕਰੇ ਅਤੇ ਡਿਸਟਰੀਬਿਊਟ ਖਤਮ ਹੋਵੇ ਅਤੇ ਸੰਗਤਾਂ ਹੋਰ ਵੱਧ ਚੜ੍ਹ ਕੇ ਆਉਣ, ਕਿਉਂਕਿ ਸਾਡੀ ਨਿੱਤ ਦੀ ਅਰਦਾਸ ਹੈ ਨਨਕਾਣਾ ਸਾਹਿਬ 'ਚ ਹੋਰ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ, ਅਤੇ ਅਸੀਂ ਵਾਕਿਆ ਸਮਰਪਿਤ ਹੋਈਏ। ਉਹ ਜਦੋਂ ਸਮਰਪਿਤ ਹੋ ਗਏ ਨਾ, ਤਾਂ ਫਿਰ ਗਿਲਾ ਨਹੀਂ ਰਹਿ ਜਾਂਦਾ। ਬਸ ਸਮਰਪਿਤ ਨਾ ਹੋਣਾ ਹੀ ਨਾ, ਬਸ ਇਹ ਡਿਸਟਰੀਬਿਊਟ ਬਣਿਆ ਹੋਇਆ। ਉਹ ਤਾਂ ਨਹੀਂ ਹੁੰਦੇ? ਹਾਂਜੀ ਹਾਂਜੀ, ਉਹ ਕਹਿੰਦੇ ਵੀ ਸਾਡੇ ਤਰੀਕ ਦੇ ਉੱਤੇ ਵਿਜੇ ਦਿੱਤੇ ਜਾਣ। ਅਤੇ ਜਿਹੜਾ ਹੁਣ ਕੈਲੰਡਰ ਪਾਸ ਹੋਇਆ ਨਾ 2003 ਵਾਲਾ ਚੱਲ ਰਿਹਾ, ਇਹਦੇ ਅਤੇ ਬਾਕੀ ਦੇਸ਼ਾਂ ਦੇ ਵਿੱਚ ਵੀ ਇਹ 16 ਜੂਨ ਨੂੰ ਹੀ ਮਨਾਇਆ ਜਾ ਰਿਹਾ। ਸਿਰਫ ਸ਼੍ਰੋਮਣੀ ਕਮੇਟੀ ਦਾ ਹੀ ਸਿਰਫ ਪੰਜਾਬ ਦੇ ਵਿੱਚ ਹੀ ਲਾਗੂ ਹੈ, ਅਤੇ ਪੰਜਾਬ ਦੇ ਵਿੱਚ ਹੀ ਉਹਨਾਂ ਦਾ ਜਿੰਨਾ ਵੀ ਪ੍ਰੋਗਰਾਮ ਆ ਨਾ, ਉਹ ਉਹਨਾਂ ਨੇ ਆਪਣੀਆਂ ਡੇਟਾਂ ਮੁਤਾਬਕ ਮਨਾਉਣਾ। ਚਲੋ ਜੀ, ਅਤੇ ਟੋਟਲ ਇਹ 600 ਦਾ ਪ੍ਰੋਟੋਕੋਲ?
ਇਹ ਵੈਸੇ ਤਾਂ ਹੁੰਦਾ 1000 ਦਾ, ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਸੀਗਾ 500 ਦਾ। ਤੇ ਜਥਾ ਹੁਣ ਨਾ ਬਸ ਮੇਰਾ ਖਿਆਲ ਮੇਰੇ ਵੀ ਆਪਣੀ ਸੁਸਾਇਟੀ ਦੇ ਵੀਜ਼ੇ 133 ਅਪਲਾਈ ਸੀ, ਤੇ ਜਿਹਦੇ ਤੋਂ 123 ਦਾ ਵੀਜ਼ਾ ਲੱਗਿਆ ਸੀ, ਤੇ ਮੇਰਾ ਖਿਆਲ 3-4 ਮੈਂਬਰ ਨਹੀਂ ਆਏ, 100 ਲਗਭਗ 20 ਦੇ ਕਰੀਬ ਮੈਂਬਰ ਆਏ ਆ। ਤੇ ਦੂਜੀ ਸੰਸਥਾ ਸੀ ਭਾਈ ਮਰਦਾਨਾ ਸੁਸਾਇਟੀ, ਉਹਨਾਂ ਦੇ 126 ਪਾਸਪੋਰਟ ਲੱਗੇ ਸੀ, ਤੇ ਉਹਨਾਂ ਦੇ ਵਿੱਚੋਂ ਉਹਨਾਂ ਨੇ 31 ਪਾਸਪੋਰਟ ਵੀਜ਼ਾ ਨਹੀਂ ਦਿੱਤਾ ਸੀ, ਤੇ ਲਗਭਗ 94-95 ਦਾ ਵੀਜ਼ਾ ਦਿੱਤਾ ਸੀ। ਉਹਨਾਂ ਦੇ ਵਿੱਚੋਂ ਹੁਣ ਜਿਹੜੇ ਮੈਂਬਰ ਆਏ ਉਹ ਸਾਰੇ ਮੇਰੇ ਖਿਆਲ 50 ਦੇ ਕਰੀਬ ਹੀ ਆਏ ਆ। ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਨਾਲੇ ਪੂਰੀ ਤਫਸੀਲ ਜਾਣ ਕੇ, ਕਿਉਂਕਿ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜ ਤੇ ਕਈ ਵਾਰੀ ਗੱਲ ਹੁੰਦੀ ਹੈ ਕਿ ਥੋੜ੍ਹੇ ਕਿਉਂ ਹੁੰਦੇ ਆ ਯਾਤਰੀ, ਤੇ ਉਹ ਗੱਲ ਜਿਹੜੀ ਆ, ਤੇ ਦੂਜੀ ਗੱਲ ਇਹ ਕਿ ਕਿਹੜਾ ਹੁੰਦਾ ਤੇ ਕੋਈ ਹੋਰ ਜਥੇਦਾਰ ਹੁੰਦਾ, ਉਹ ਸਾਰੀ ਅੱਜ ਗੱਲਬਾਤ ਜਿਹੜੀ ਆ ਸਾਰੀ ਤੁਹਾਡੇ ਸਾਹਮਣੇ ਕਲੀਅਰ ਕਰਤੀ ਅਸੀਂ। ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ।